ਜਿਹੜਾ ਨਿਰਭਉ ਤੇ ਨਿਆਂ ਮਾਰਚ ਆ ਉਹ ਵੀ ਚੱਲ ਰਿਹਾ ਆ। ਉਸੇ ਚੀਜ਼ ਨੂੰ ਜਿਹੜਾ ਉਹ ਜਵਾਬ ਦਿੰਦਾ ਹੋਇਆ, ਬਾਕੀ ਸ਼ਹੀਦਾਂ ਨੂੰ ਯਾਦ ਕਰਦੇ ਹੋਏ, ਜਿਹੜੇ ਸ਼ਹੀਦ ਹੋਏ ਸੀ ਜਿਹੜੇ 84 ਦੇ ਵਿੱਚ, ਉਹਨਾਂ ਦਾ ਜਿਨ੍ਹਾਂ ਦਾ ਕਤਲੇਆਮ ਹੋਇਆ ਸੀ, ਜਿਹੜੇ ਸ਼ਹੀਦ ਹੋਏ ਸੀ, ਉਹਨਾਂ ਸਾਰਿਆਂ ਦੇ ਨਾਲ ਉਹਨਾਂ ਨੂੰ ਯਾਦ ਕਰਦੇ ਹੋਏ ਸਾਰਾ ਕੁਝ ਚੱਲ ਰਿਹਾ। ਕੁਝ ਕੁ ਮਿੰਟ ਜਿਹੜੇ ਹਰਜੋਤ ਸਿੰਘ ਜੀ ਆਪਣੇ ਕੋਲ ਬਚੇ ਆ, ਤੇ ਆਪਣੇ ਨਾਲ ਜਿਹੜੇ ਨਿਰਭਉ ਤੇ ਨਿਆਂ ਮਾਰਚ ਚੱਲ ਰਿਹਾ ਆ ਉਸ ਦੀ ਜਿਹੜੀ ਅਪਡੇਟ ਦੇਣ ਦੇ ਲਈ ਜਿਹੜੇ ਆਪਣੇ ਨਾਲ ਜੁੜੇ ਨੇ ਕਮਲਜੀਤ ਕੌਰ ਤੇ ਜਸਪ੍ਰੀਤ ਕੌਰ। ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ, ਆਪਾਂ ਉਹਨਾਂ ਤੋਂ ਵੀ ਜਿਹੜੀ ਇਨਫੋਰਮੇਸ਼ਨ ਆ ਉਹ ਜਾਣਦੇ ਹਾਂ ਵੀ ਲੇਟੈਸਟ ਕੀ ਜਿਹੜਾ ਉਹ ਚੱਲ ਰਿਹਾ। ਕੱਲ ਲੋਹੜਾਈ ਗੁਰੂ ਘਰ ਵਿਖੇ ਸ਼ਾਮ ਦੇ ਦੀਵਾਨ ਸੀਗੇ, ਅੱਜ ਕਿੱਥੇ ਨੂੰ ਜਾਣਾ ਆ, ਤੇ ਫਿਰ ਕਿਉਂਕਿ ਦਿਨ ਹੁਣ ਵਿੱਚ ਸਿਰਫ 2 ਹੀ ਰਹਿ ਗਏ ਆ, ਸੋ ਆਉਂਦੇ ਸ਼ੁੱਕਰਵਾਰ ਨੂੰ 1 ਤਰੀਕ ਨੂੰ ਜਿਹੜਾ ਆਪਾਂ ਕੈਪੀਟਲ ਤੱਕ ਪਹੁੰਚਣਾ ਆ। ਸੋ ਆਓ ਜਾਣਦੇ ਹਾਂ ਲੇਟੈਸਟ ਅਪਡੇਟ ਆਪਣੇ ਨਾਲ ਉਹ ਸਾਂਝੀ ਕਰਦੇ ਆ। ਹਾਂਜੀ ਕਮਲਜੀਤ ਕੌਰ ਜੀ, ਜਸਪ੍ਰੀਤ ਕੌਰ ਜੀ, ਦੋਨਾਂ ਨੂੰ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਸ਼ੇਅਰ ਕਰੋ ਜੀ ਕੱਲ ਦੇ ਜਿਹੜਾ ਉਹ ਕਿੱਦਾਂ ਦਾ ਰਿਹਾ। ਹੁਣ ਆਪਾਂ 250 ਮੀਲ ਤੋਂ ਪਾਰ 280 ਕੁ ਮੀਲ ਤੱਕ ਮੈਨੂੰ ਲੱਗਦਾ ਵੀ ਜਿਹੜਾ ਪੈਦਲ ਮਾਰਚ ਆ ਉਹ ਪਹੁੰਚ ਚੁੱਕੀ ਆ, ਲੋਹੜਾਈ ਤੋਂ ਚੱਲ ਚੁੱਕੀ ਹੋਣੀ ਆ। ਅੱਜ ਕਿੱਥੇ ਆ ਜੀ ਪੜਾ? ਹਾਂਜੀ ਹਾਂਜੀ ਆਪਾਂ ਕੱਲ ਸਟਾਕਟਨ ਗੁਰੂ ਘਰੋਂ ਤੁਰੇ ਸੀਗੇ। ਸੰਗਤ ਦਾ ਬਹੁਤ ਬਹੁਤ ਸ਼ੁਕਰ ਆ, ਉਹ ਸਾਡੇ ਨਾਲ ਜੁੜੀ। ਸੋਮਵਾਰ ਸੀਗਾ, ਕੰਮ ਵਾਲਾ ਦਿਨ ਸੀ, ਲੇਕਿਨ ਤਾਂ ਵੀ ਸੰਗਤ ਨੇ ਆਪਦਾ ਟਾਈਮ ਕੱਢਿਆ, ਜ਼ਰੂਰ ਹਿੱਸਾ ਪਾਇਆ। ਸਾਡੇ ਹੋ ਗਏ ਸੀ 50-60 ਜਾਣੇ, ਤੇ ਆਪਣੇ ਕੱਲ ਦੂਜੀਆਂ ਕਮਿਊਨਿਟੀਆਂ ਤੋਂ ਵੀ ਜਿਹੜੀ ਆਪਣੇ ਹੈਗੇ ਆ ਸੰਗਤ, ਉਹ ਵੀ ਜੁੜੇ ਸੀਗੇ ਨਾਲ। ਤੇ ਬਹੁਤ ਬਹੁਤ ਵਧੀਆ ਦਿਨ ਰਿਹਾ। ਜਿਵੇਂ ਅਸੀਂ ਕੱਲ ਸ਼ਾਮੀ ਲੋਹੜਾਈ ਗੁਰੂ ਘਰ ਨੂੰ ਪਹੁੰਚ ਰਹੇ ਸੀ, ਇੰਨਾ ਸੋਹਣਾ ਲਾਈਕ ਆਨੰਦ ਆਇਆ ਕਿ ਜਿਵੇਂ ਗੁਰੂ ਦੀ ਕਿਰਪਾ ਸੀ। ਸਾਈਡ ਤੇ 7 ਰੰਗੀ ਪੀਂਘ ਸੀ, ਗੁਰਦੁਆਰਾ ਦੱਸ ਰਿਹਾ ਸੀ, ਸਾਰੇ ਜਿਵੇਂ ਆਪਣੇ ਗ੍ਰੇਪ ਵੇਰੀਅਟਸ ਹੁੰਦੇ ਆ। ਇੰਨਾ ਸੋਹਣਾ ਮਾਹੌਲ ਸੀ ਕਿ ਸਾਨੂੰ ਗੁਰੂ ਦੀ ਕਿਰਪਾ ਕਿ ਆਪਾਂ ਪੂਰੀ ਸੰਗਤ ਨਾਲ ਸਹੀ ਸਲਾਮਤ ਉੱਥੇ ਪਹੁੰਚੇ। ਕੱਲ ਸ਼ਾਮੀ ਬਹੁਤ ਸੋਹਣਾ ਦੀਵਾਨ ਹੋਇਆ, ਬਹੁਤ ਸੋਹਣਾ ਪ੍ਰੋਗਰਾਮ ਹੋਇਆ। ਤੇ ਅੱਜ ਸਵੇਰੇ ਜਸਪ੍ਰੀਤ ਕੌਰ ਤੁਹਾਨੂੰ ਦੱਸ ਸਕਦੀ ਹੈ ਕਿ ਆਪਾਂ ਅੱਜ ਕਿਤੇ ਨੂੰ ਚੱਲੇ ਜੀ। ਹਾਂਜੀ, ਸੋ ਕੱਲ ਵੀ ਸਾਡੇ ਨਾਲ ਹੋਰ ਵੀ ਕਮਿਊਨਿਟੀਆਂ ਜੁੜੀਆਂ ਸੀਗੀਆਂ, ਤੇ ਬਹੁਤ ਸਾਨੂੰ ਵਧੀਆ ਲੱਗਾ ਸੀਗਾ। ਵੀ ਆਪਾਂ ਸੋਚਿਆ ਸੀਗਾ ਵੀ ਚਲੋ ਦਿਨ ਸੋਮਵਾਰ ਦਾ ਆ, ਤੇ ਸ਼ਾਇਦ ਸੰਗਤ ਘੱਟ ਜਾਣੀ ਆ, ਪਰ ਜਿਵੇਂ ਕਮਲਜੀਤ ਕੌਰ ਨੇ ਕਿਹਾ ਵੀ ਆਪਣੇ ਨਾਲ ਇੱਕ ਵਕਤ ਤਾਂ ਸਾਡੇ ਦਾ 50-60 ਜਾਣੇ ਹੋਣੇ ਆ ਨਾਲ, ਜਿਹੜੇ ਤੁਰਦੇ ਸੀਗੇ ਨਾਲ। ਸੋ ਬਹੁਤ ਵਧੀਆ ਲੱਗਾ। ਤੇ ਅੱਜ ਹੁਣ ਬਸ ਲੋਹੜਾਈ ਗੁਰੂ ਘਰ ਤੋਂ ਤੁਰ ਪਏ ਆ, ਤੇ ਗਾਲਟ ਪਹੁੰਚਣਾ ਆ, ਐਮਰਲਡ ਵਿਸਟਾ ਪਾਰਕ। ਤੇ ਉੱਥੇ ਸੰਗਤਾਂ ਨੂੰ, ਲੋਕਲ ਸੰਗਤਾਂ ਨੂੰ ਬੇਨਤੀ ਆ ਵੀ ਤੁਸੀਂ ਐਮਰਲਡ ਵਿਸਟਾ ਪਾਰਕ ਤੇ ਜ਼ਰੂਰ ਪਹੁੰਚ ਆਇਓ। ਗਾਲਟ ਦੇ ਵਿੱਚ ਅਸੀਂ ਉੱਥੇ 5-5:30 ਵਿੱਚ ਪਹੁੰਚ ਜਾਓ। ਤੁਸੀਂ ਉੱਥੇ 5 ਵਜੇ ਜ਼ਰੂਰ ਪਹੁੰਚ ਜਾਇਓ। ਤੇ ਵੈਲਕਮ ਕਰਨ ਵਾਸਤੇ ਆਪਾਂ ਉੱਥੇ ਇਕੱਠੇ ਬਹਿ ਕੇ ਦੀਵਾਨ ਕਰੋਗੇ, ਵਿਚਾਰ ਸਾਂਝੇ ਕਰੋਗੇ, ਤੇ ਫਿਰ ਅਗਲੀ ਤਿਆਰੀਆਂ ਹੋ ਗਈਆਂ। ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਤਾਂ ਜਸਪ੍ਰੀਤ ਜੀ ਸਿਰਫ 2 ਹੀ ਦਿਨ ਜਿਹੜੇ ਉਹ ਰਹਿ ਗਏ ਆ। ਗੁਰਦੁਆਰਾ ਸਾਹਿਬ, ਫਿਰ ਬਰੈਡ ਸ਼ਾਹ, ਤੇ ਫਿਰ ਗੁਰਦੁਆਰਾ ਸਾਹਿਬ ਜਿਹੜਾ ਵੈਸਟ ਸੈਕਰਾਮੈਂਟੋ। ਹਾਂਜੀ। ਸੋ ਸਾਰੇ ਲੋਕ ਸੰਗਤ ਨੂੰ ਇਹ ਬੇਨਤੀ ਹੈ ਤੁਸੀਂ ਜ਼ਰੂਰ ਆਪਣਾ ਉਹੀ ਵਿੱਚ ਆਪਣਾ ਹਿੱਸਾ ਪਾਵੋ, ਹਨਾ। ਭਾਵੇਂ ਤੁਸੀਂ ਸ਼ਾਮ ਨੂੰ ਗੁਰਦੁਆਰਾ ਸਾਹਿਬ ਪਹੁੰਚਿਆ ਕਰਿਓ, ਜਾਂ ਤੁਸੀਂ ਜੇ ਸਾਡੇ ਨਾਲ ਤੁਰ ਸਕਦੇ ਆ ਭਾਵੇਂ ਅੱਧਾ ਮੀਲ ਤੁਰ ਲਿਓ। ਸਾਡੇ ਕੋਲ ਬੈਨਾਂ ਦਾ ਸਾਰਾ ਪ੍ਰਬੰਧ ਹੈਗਾ ਆ, ਸੋ ਤੁਸੀਂ ਵਿੱਚ ਬੈਠ ਵੀ ਸਕਦੇ ਆ, ਸਾਹ ਲੈ ਲਓ, ਵਿੱਚ ਵੀ ਨਾਲ ਤੁਰ ਲਿਆ ਕਰਿਓ। ਸੋ ਜ਼ਰੂਰੀ ਨਹੀਂ ਹੈਗਾ ਵੀ ਤੁਸੀਂ ਸਾਰਾ ਰਸਤਾ ਤੁਰਨਾ ਹੀ ਆ। ਤੇ ਆਪਣਾ ਲੰਗਰ ਪਾਣੀ ਦਾ ਸਾਰਾ ਪ੍ਰਬੰਧ ਹੈਗਾ ਆ, ਵੀ ਜਿਹੜੀਆਂ ਸਪਲਾਈਜ਼ ਦੀ ਲੋੜ ਆ ਉਹ ਵੀ ਸਾਰੀਆਂ ਹੈਗੀਆਂ ਆ। ਸੋ ਉਹੀ ਆ, ਬਸ 2-4 ਦਿਨ ਰਹਿ ਗਏ ਆ। ਨਵੰਬਰ 1 ਸ਼ੁੱਕਰਵਾਰ ਉਦਣ ਬਹੁਤ ਜ਼ਰੂਰੀ ਆ, ਵੀ ਉਦਣ ਆਪਾਂ ਸਾਰੀ ਸੰਗਤਾਂ ਨੇ ਉੱਥੇ ਸੈਕਰਾਮੈਂਟੋ ਸਟੇਟ ਕੈਪੀਟਲ, ਬਹੁਤ ਜ਼ਰੂਰੀ ਉੱਥੇ ਆਪਣਾ ਪਹੁੰਚਣ ਦਾ। ਇਹ ਨਹੀਂ ਸੋਚਣਾ ਹੈਗਾ ਵੀ ਚਲੋ ਇੱਕ ਦਾ ਕੋਈ ਫਰਕ ਨਹੀਂ ਪੈਂਦਾ, ਚਲੋ ਮੈਂ ਰਹਿਣ ਦਿੰਦਾ ਆ। ਗੁਰੂ ਮਹਾਰਾਜ ਨੇ ਗੱਲ ਕਹੀ ਵੀ 1.25 ਲੱਖ, ਵੀ ਆਪਾਂ ਉੱਥੇ ਲੱਖਾਂ ਦੇ ਹਿਸਾਬ ਨਾਲ ਸੰਗਤ ਲੈ ਕੇ ਜਾਣੀ ਆ। ਜੀ। ਹਾਂਜੀ, ਤੇ ਉੱਥੇ ਆਪਾਂ ਬੱਸਾਂ ਦਾ ਵੀ ਪ੍ਰਬੰਧ ਕੀਤਾ ਆ। ਸੋ ਆਪਾਂ ਇੱਕ ਬੱਸ ਜਾਣੀ ਆ ਫਰੈਜ਼ਨੋ ਤੋਂ, ਤੇ ਇੱਕ ਬੱਸ ਜਾਣੀ ਆ ਸੀਰੀਜ਼ ਤੋਂ। ਤੇ ਕਮਲ ਜੀ ਤੁਸੀਂ ਦੱਸਦੇ ਹੋ ਵੀ ਫਰੈਜ਼ਨੋ ਕਿਹੜੇ ਗੁਰੂ ਘਰ ਤੋਂ ਜਾਣੀ, ਕਿੰਨੇ ਵਜੇ ਤੁਰਨੀ ਆ? ਹਾਂਜੀ,
ਬੱਸਾਂ ਦਾ ਜਿਵੇਂ ਜਸਪ੍ਰੀਤ ਕੌਰ ਨੇ ਕਿਹਾ ਆਪਾਂ ਇੰਤਜ਼ਾਮ ਕੀਤਾ ਹੋਇਆ। ਸਵੇਰੇ ਫਰੈਜ਼ਨੋ ਤੋਂ ਜਿਹੜਾ ਆਪਣਾ ਸਿੰਘ ਸਭਾ ਗੁਰਦੁਆਰਾ ਜਾਂ ਸਿੱਖ ਇੰਸਟੀਚਿਊਟ ਫਰੈਜ਼ਨੋ ਗੁਰਦੁਆਰਾ ਵਾ ਉੱਥੋਂ ਤੁਰੂਗੀ ਸਵੇਰੇ 6 ਵਜੇ ਪਹੁੰਚ ਜਿਓ ਗੁਰੂ ਘਰੇ। 5:30 ਵਜੇ ਪਹੁੰਚੋ, 6 ਵਜੇ ਤੁਰੂਗੀ ਬੱਸ ਆਪਣੀ। ਠੀਕ ਹੈ। ਤੇ ਜੇ ਤੁਹਾਨੂੰ ਬੱਸ ਦੀ ਹੋਰ ਜਾਣਕਾਰੀ ਚਾਹੀਦੀ ਹੈ ਜਾਂ ਹੈਲਪ ਚਾਹੀਦੀ ਹੈ ਕਿ ਉਹ ਮੇਰਾ ਫੋਨ ਭਰਾ ਦਿਓ, ਕਿਉਂਕਿ ਆਪਣੀ ਜਿਵੇਂ ਲਿਸਟ ਚੱਲ ਰਹੀ ਹੈ ਨਾ, ਤੁਸੀਂ ਮੈਨੂੰ ਮੇਰੇ ਨੰਬਰ ਤੇ ਫੋਨ ਕਰ ਸਕਦੇ ਹੋ 559-313-4066। ਠੀਕ ਹੈ ਜੀ। ਹਾਂਜੀ, ਤੇ ਇੱਕ ਬੱਸ ਫਿਰ ਜਾਣੀ ਆ ਸੀਰੀਅਸ ਗੁਰੂ ਘਰ ਤੋਂ, ਜਿਹੜਾ ਹੈਚ ਰੋਡ ਤੇ ਆ ਹਨਾ, ਇੱਕ ਉੱਥੋਂ ਜਾਣੀ ਆ। ਉੱਥੇ ਸੰਗਤ ਨੂੰ ਬੇਨਤੀ ਆ ਵੀ ਤੁਸੀਂ 6:30 ਵਜੇ ਪਹੁੰਚ ਜਾਇਓ, ਕਿਉਂਕਿ ਉੱਥੇ 7 ਵਜੇ ਤੁਰ ਪੈਣੀ ਆ ਬੱਸ। ਤੇ ਜੇ ਤੁਸੀਂ ਸੀਰੀਅਸ ਗੁਰੂ ਘਰ ਵਾਲੀ ਬੱਸ ਦੀ ਕੋਈ ਜਾਣਕਾਰੀ ਲੈਣੀ ਆ, ਉਹ ਤੁਸੀਂ ਮੈਨੂੰ ਸਿੱਧਾ ਫੋਨ ਕਰ ਲਿਓ 2095969847। ਤੁਸੀਂ ਵੈਬਸਾਈਟ ਤੇ ਜਾ ਕੇ ਵੀ ਉਹ ਫਾਰਮ ਭਰ ਸਕਦੇ ਆ, ਤੇ ਜੇ ਤੁਸੀਂ ਸਾਨੂੰ ਫੋਨ ਕਰ ਲਿਓ ਅਸੀਂ ਵੀ ਤੁਹਾਡੇ ਲਈ ਉਹ ਫਾਰਮ ਭਰ ਦੇਵਾਂਗੇ। ਸੋ ਬਹੁਤ ਜ਼ਰੂਰੀ ਇਹ ਆ ਵੀ ਆਪਾਂ ਕਹਿਣਾ ਵੀ ਆਪਾਂ ਉੱਥੇ ਸੰਗਤ ਜ਼ਰੂਰ ਲੈ ਕੇ ਜਾਣੀ ਆ। ਵੀ ਚਲੋ ਕੰਮਕਾਰ ਹੁੰਦੇ ਰਹਿਣੇ ਆ, ਤੁਸੀਂ ਆਪਣੀ ਛੁੱਟੀ ਕਰੋ, ਆਪਣੇ ਬੱਚੇ ਦੀ ਛੁੱਟੀ ਕਰ ਸਕਦੇ ਆ, ਕਿਉਂਕਿ ਇਹ ਕਈ ਪੜ੍ਹਾਈਆਂ ਹੁੰਦੀ ਤੁਸੀਂ ਆਪਣੇ ਸਕੂਲਾਂ 'ਚ ਸਿੱਖਦੇ ਆ ਵੀ ਜਿਹੜੀ ਸਿੱਖੀ ਦੀ ਪੜ੍ਹਾਈ ਆ ਉਹ ਤੁਹਾਨੂੰ ਸੰਗਤ ਦੇ ਵਿੱਚ ਰਲ ਮਿਲ ਕੇ ਤੁਹਾਨੂੰ ਉੱਥੇ ਮਿਲਣੀ ਆ। ਤੇ ਇਸ ਵੇਲੇ ਬਹੁਤ ਜ਼ਰੂਰੀ ਵੀ ਆਪਾਂ ਉੱਥੇ 1 ਤਰੀਕ ਨੂੰ ਜ਼ਰੂਰ ਪਹੁੰਚਣਾ ਆ। ਜੀ ਜੀ, ਠੀਕ ਹੈ। ਧੰਨਵਾਦ ਜਸਪ੍ਰੀਤ, ਧੰਨਵਾਦ ਕਮਲਜੀਤ, ਤੇ ਬਹੁਤ ਬਹੁਤ ਸ਼ੁਕਰੀਆ ਇਹ ਇਨਫੋਰਮੇਸ਼ਨ ਸਾਂਝੀਆਂ ਕਰਨ ਦੇ ਲਈ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ ਸਰੋਤਿਆਂ ਨੂੰ ਦੱਸਦੇ ਜਾਈਏ, ਗੁਰਦੁਆਰਾ ਸਾਹਿਬ ਬਰਾੜ ਸ਼ਾਹ ਤੇ ਗੁਰਦੁਆਰਾ ਸਾਹਿਬ ਬੈਸਟ ਸੈਕਰਾਮੈਂਟੋ ਐਗਜ਼ੀਬਿਸ਼ਨ ਵੀ ਲੱਗਣੀ ਹੈ ਰਾਜਕਨਵੀਰ ਸਿੰਘ ਜੀ। ਆਰਟ ਦਾ ਵੀ ਹੈ ਮੇਰੇ ਖਿਆਲ ਨਾਲ ਛੱਡ ਗਈ ਹੈ। ਹਾਂਜੀ ਹਾਂਜੀ, ਹੈਗੇ ਨਾਲ ਹੀ ਆਰਟ ਦਾ ਐਗਜ਼ੀਬਿਸ਼ਨ ਵੀ ਲੱਗ ਰਿਹਾ। ਆਪਣੇ ਨਾਲ ਕਲਾਕਾਰ ਜੁੜੇ ਹੋਏ ਆ ਜਿਹੜੇ ਉਹ ਇਹ ਲੀਡ ਕਰ ਰਹੇ ਆ। ਤੇ ਜੇ ਆਰਟ ਐਗਜ਼ੀਬਿਸ਼ਨ ਇਹ ਜਿਹੜੇ ਬਰਾੜ ਸ਼ਾਹ ਗੁਰੂ ਘਰ ਤੇ ਨਾਲ ਦੇ ਨਾਲ ਵੈਸਟ ਸੈਕਰਾਮੈਂਟੋ ਦੋਨੋਂ ਜਗ੍ਹਾ ਜਿਹੜੀ ਉਹ ਹੋਣੀ ਆ, ਦੋਨੇ ਜਗ੍ਹਾ ਤੇ ਨਾਲੇ ਨਵੰਬਰ 1 ਨੂੰ ਵੀ ਲੱਗੂਗਾ, ਉੱਥੇ ਆਪਾਂ ਸਾਰਾ ਲੈ ਕੇ ਜਾਵਾਂਗੇ। ਠੀਕ ਹੈ। ਸੋ ਵੈਸਟ ਸੈਕਰਾਮੈਂਟੋ ਗੁਰਦੁਆਰਾ ਸਾਹਿਬ ਜਿਹੜਾ 1 ਤਰੀਕ ਨੂੰ ਕਿੰਨੇ ਵਜੇ ਸਵੇਰੇ ਤੁਰਨਾ, ਤਾਂ ਕਿ ਜਿਹੜੀਆਂ ਸੰਗਤਾਂ ਬੇ ਏਰੀਏ ਤੋਂ, ਯੂਬਾ ਸਿਟੀ ਤੋਂ, ਰੀਨੋ ਵੱਲੋਂ ਦੂਰੋਂ ਆਉਣਾ, ਉਹਨਾਂ ਨੂੰ ਪਤਾ ਹੋਵੇ ਵੀ ਕਿਹੜੇ ਟਾਈਮ ਆਪਾਂ ਜਾਂ ਵੈਸਟ ਸੈਕਰਾਮੈਂਟੋ ਗੁਰਦੁਆਰਾ ਸਾਹਿਬ ਪਹੁੰਚੀਏ ਜਾਂ ਸਿੱਧਾ ਸਟੇਟ ਕੈਪੀਟਲ ਤੇ। ਹਾਂਜੀ, ਜੇ ਤੁਸੀਂ ਸੈਕਰਾਮੈਂਟੋ ਨਾਲ ਆਪਣੀ ਆਖਰੀ ਜਿਹੜੀ ਤੋਰ ਹੈਗੀ ਆ 3 ਮੀਲਾਂ ਦੀ ਨਾਲ ਤੋੜ ਕੇ ਜਾਣਾ, ਸਵੇਰੇ ਤੁਸੀਂ 8:30 ਵਜੇ ਨੂੰ ਗੁਰਦੁਆਰੇ ਵਿੱਚ ਪਹੁੰਚ ਜਿਓ। ਠੀਕ ਹੈ ਜੀ। ਤੇ ਜੇ ਤੁਹਾਨੂੰ ਲੱਗਦਾ ਕਿ ਤੁਹਾਡਾ ਟਾਈਮ ਵੱਧ ਜਾਣਾ, ਲਾਈਕ ਉਹ 9:30 10 ਵੱਜ ਜਾਣੇ ਆ, ਫਿਰ ਤੁਸੀਂ ਸਿੱਧਾ ਕੈਪੀਟਲ ਜਾਇਓ, ਸੈਕਰਾਮੈਂਟੋ ਕੈਪੀਟਲ, ਤੇ ਉੱਥੇ ਆਪਣਾ ਬੰਦੇ ਹੋਣਗੇ ਤੁਹਾਨੂੰ ਵੈਲਕਮ ਕਰਨ ਲਈ। ਲੇਕਿਨ ਆਪਣਾ 10 ਵਜੇ ਤੱਕ ਉੱਥੇ ਪਹੁੰਚ ਜਿਓ ਜ਼ਰੂਰ। ਠੀਕ ਹੈ ਜੀ, ਠੀਕ ਹੈ ਜੀ। ਸੋ ਥੈਂਕ ਯੂ ਕਮਲਜੀਤ, ਥੈਂਕ ਯੂ ਜਸਪ੍ਰੀਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬਿਲਕੁਲ ਰਾਜਕਨਵੀਰ ਸਿੰਘ ਜੀ, ਬਹੁਤ ਸਾਰੇ ਸਰੋਤੇ ਜਿਹੜੇ ਆ, ਬਹੁਤ ਸਾਰੇ ਲੋਕ ਇਹ ਸੋਚਦੇ ਸੀ ਵੀ ਜਿਹੜੇ ਜੀ ਇਹ ਪੈਦਲ ਮਾਰਚ ਚੱਲ ਰਿਹਾ ਇਹਦਾ ਕੀ ਰਿਜ਼ਲਟ ਨਿਕਲੂਗਾ। ਮੈਂ ਦੇਖਦਾ ਵੀ ਹਰ ਰੋਜ਼ ਜਿਹੜੇ ਸ਼ਹਿਰ ਵੀ ਇਹ ਪਹੁੰਚਦੇ ਆ, ਬੇਕਰਸਫੀਲਡ ਤੋਂ ਲੈ ਕੇ ਹਰ ਇੱਕ ਲੋਕਲ ਟੀਵੀ ਨੇ, ਹਰ ਇੱਕ ਲੋਕਲ ਨਿਊਜ਼ਪੇਪਰ ਨੇ ਇਹ ਖਬਰ ਨੂੰ ਕਵਰ ਕੀਤਾ ਵੀ ਭਾਈ ਸਿੱਖਾਂ ਨੂੰ 40 ਸਾਲ ਸਿੱਖਾਂ ਦੇ ਕਤਲੇਆਮ ਦੇ ਹੋ ਗਿਆ, ਹਜੇ ਤਾਈਂ ਜਸਟਿਸ ਨਹੀਂ ਮਿਲਿਆ, ਸਿੱਖ ਜੈਨੋਸਾਈਡ ਹੋਇਆ ਹੈਗਾ। ਸੋ ਹੁਣ ਅਲਟੀਮੇਟਲੀ ਆਪਾਂ ਸਟੇਟ ਕੈਪੀਟਲ ਤੇ ਪਹੁੰਚਣਾ ਆ, ਉੱਥੇ ਇਲੈਕਟਡ ਆਫੀਸ਼ੀਅਲਸ ਵੀ ਆਉਣਗੇ। ਸੋ ਜੇ ਆਪਾਂ ਇਸ ਗੱਲ ਤੇ ਵੀ ਨਹੀਂ ਵੀ ਬਹੁਤ ਸਾਰੇ ਲੋਕ ਜਿਹੜੇ ਉਹ ਡਰਦੇ ਰਹਿੰਦੇ, ਨਹੀਂ ਅਸੀਂ ਆਜ਼ਾਦੀ ਦੀ ਗੱਲ ਨਹੀਂ ਕਰਦੇ ਹੈਗੇ, ਪਰ ਘੱਟੋ ਘੱਟ ਜਿਹੜਾ ਤੁਹਾਡੇ ਤੇ ਜ਼ੁਲਮ ਹੋਇਆ ਨਾ ਉਹਦੀ ਗੱਲ ਤਾਂ ਕਰ ਸਕਦੇ ਆ ਨਾ, ਉਹਦੀ ਗੱਲ ਤਾਂ ਕਰੋ। ਹਰ ਇੱਕ ਪੰਜਾਬੀ ਭੈਣ ਭਰਾ ਦਾ ਫਰਜ਼ ਬਣਦਾ ਹੈਗਾ, ਨੋ ਮੈਟਰ ਤੁਸੀਂ ਸਿੱਖ ਆ, ਹਿੰਦੂ ਆ, ਮੁਸਲਮਾਨ ਆ, ਕ੍ਰਿਸਚਨ ਆ, ਸਾਰਿਆਂ ਨੂੰ ਪਤਾ ਵੀ ਸਿੱਖਾਂ ਨਾਲ ਬਹੁਤ ਧੱਕਾ ਹੋਇਆ ਨਵੰਬਰ 1984 ਦੇ ਵਿੱਚ, ਜੂਨ 1984 ਦੇ ਵਿੱਚ। ਸੋ ਪਲੀਜ਼ ਜਿੰਨੇ ਵੀ ਵੱਧ ਤੋਂ ਵੱਧ, ਕਿਉਂਕਿ ਨਗਰ ਕੀਰਤਨ ਤੇ ਆਪਾਂ ਸਾਰਿਆਂ ਨੇ ਜਾਣਾ ਹੀ ਆ, ਉੱਥੇ ਲੱਖਾਂ ਦੇ ਹਿਸਾਬ ਨਾਲ ਹੋਣੀ ਹੈ ਸੰਗਤ, ਤੇ ਸ਼ੁੱਕਰਵਾਰ ਨੂੰ ਆਪਾਂ ਸੈਕਰਾਮੈਂਟੋ 'ਚ ਪਹੁੰਚੀਏ। ਕਾਰਾਂ ਦੇ ਵਿੱਚ ਜਿਹੜੇ ਗੁਰੂ ਘਰਾਂ 'ਚ ਜਾਂਦੇ ਹੈਗੇ ਆ, ਗੁਰੂ ਘਰਾਂ ਦੇ ਪ੍ਰਬੰਧਕਾਂ ਨੂੰ ਪੁੱਛੋ ਵੀ ਭਾਈ ਤੁਸੀਂ ਜਾ ਰਹੇ ਆ, ਜੇ ਨਹੀਂ ਜਾ ਰਹੇ ਬੱਸ ਲਾ ਦਿਓ। ਜੇ ਉੱਥੇ $500-700 ਕਿਤੇ $400 ਲੱਗ ਵੀ ਗਿਆ ਤਾਂ ਕੋਈ ਫਰਕ ਨਹੀਂ ਪੈਣਾ ਹੈਗਾ। ਇਹ ਜਿਹੜੇ 40 ਸਾਲ ਹੋਏ ਆ, 40 ਸਾਲਾਂ ਬਾਅਦ ਸਾਨੂੰ ਕੁਛ ਆਸ ਵੱਜੀ ਹੈਗੀ ਆ। US ਦੀ ਕਾਂਗਰਸ ਦੇ ਵਿੱਚ ਇਹ ਜਿਹੜਾ ਬਿੱਲ ਮਤਾ ਪਾਸ ਹੋਣ ਜਾ ਰਿਹਾ ਹੈਗਾ ਆ ਸਿੱਖ ਜੈਨੋਸਾਈਡ ਦਾ, ਆਲਰੇਡੀ ਪੇਸ਼ ਹੋ ਗਿਆ ਹੈਗਾ। ਸੋ ਜਿਹੜੇ ਕਾਂਗਰਸਮੈਨ ਆ, ਇਲੈਕਟਡ ਆਫੀਸ਼ੀਅਲਸ, ਉਹ ਤਾਂ ਤੁਹਾਡੇ ਨਾਲ ਦਰਦ ਮਹਿਸੂਸ ਕਰ ਰਹੇ ਆ, ਪਰ ਜੇ ਆਪਾਂ ਚੁੱਪ ਬੈਠੇ ਰਹੇ
ਤੇ ਫਿਰ ਉਹਦਾ ਜਿਹੜਾ ਕੋਈ ਫਾਇਦਾ ਨਹੀਂ ਹੋਣਾ। ਬਾਅਦ ਦੇ ਵਿੱਚ ਜੇ ਤੁਹਾਡੇ ਤੇ ਹੋਰ ਜ਼ੁਲਮ ਹੋਇਆ, ਕਿਸੇ ਨੇ ਆਵਾਜ਼ ਨਹੀਂ ਚੱਕਣੀ ਪਈ, ਇਹ ਤਾਂ ਬੋਲਦੇ ਨਹੀਂ ਹੈ ਵੀ ਸਾਨੂੰ ਇਹਨਾਂ ਨਾਲ ਕੀ ਲੈਣਾ ਦੇਣਾ ਹੈਗਾ। ਸੋ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ। ਇਹ ਕੋਈ ਇਹ ਬਹੁਤ ਸਾਰੇ ਇਹ ਕਹਿੰਦੇ ਜੀ ਜਕਾਰਾ ਮੂਵਮੈਂਟ ਦਾ ਨਹੀਂ ਕੋਈ, ਹਾਂ ਠੀਕ ਆ ਉਹਨਾਂ ਨੇ ਸ਼ੁਰੂਆਤ ਕੀਤੀ ਆ, ਇਹ ਹਰ ਇੱਕ ਸਿੱਖ ਦਾ ਫਰਜ਼ ਆ। ਇਹ ਜਿਹੜਾ ਕੌਮੀ ਇਸ਼ੂ ਆ, ਸੋ ਨੋ ਮੈਟਰ ਜਿਹੜੀ ਮਰਜ਼ੀ ਪਾਰਟੀ ਨੂੰ ਬਿਲੋਂਗ ਕਰਦੇ ਹੈਗੇ ਆ, ਜਿਹੜੇ ਮਰਜ਼ੀ ਜਥੇਬੰਦੀ ਨੂੰ ਬਿਲੋਂਗ ਕਰਦੇ ਹੈਗੇ ਆ, ਸਾਡਾ ਸਾਰਿਆਂ ਦਾ ਫਰਜ਼ ਬਣਦਾ ਆ ਵੀ ਜਿਸ ਤਰ੍ਹਾਂ ਆਪਾਂ ਰੈਫਰੈਂਡਮ ਵੇਲੇ ਹੋਰ ਨਗਰ ਕੀਰਤਨਾਂ ਵੇਲੇ ਹਜ਼ਾਰਾਂ ਦੀ ਗਿਣਤੀ 'ਚ ਇਕੱਠੇ ਹੁੰਦੇ ਆ, ਇੱਥੇ ਵੀ ਜਿਹੜਾ ਆ ਇਕੱਠੇ ਹੋ ਕੇ ਆਪਾਂ ਇੱਥੇ ਦੇ ਜਿਹੜੇ ਇਲੈਕਟਡ ਆਫੀਸ਼ੀਅਲਸ ਆ ਉਹਨਾਂ ਨੂੰ ਦਸੀਏ ਭਾਈ ਸਾਡਾ ਇਹ ਮੇਨ ਕੰਸਰਨ ਆ ਸਿੱਖ ਜੈਨੋਸਾਈਡ ਦਾ, ਟਰਾਂਸਨੈਸ਼ਨਲ ਰਿਪਰੈਸ਼ਨ ਦਾ। ਜਿਸ ਹਿਸਾਬ ਦੇ ਨਾਲ ਤੁਹਾਨੂੰ ਅਸੀਂ ਖਬਰਾਂ ਸੁਣਾਈਆਂ, ਹਜੇ ਵੀ ਉਹ ਹੀਅਰਿੰਗ ਚੱਲ ਰਹੀ ਆ, ਬਹੁਤ ਲੰਮੀ ਹੀਅਰਿੰਗ ਚੱਲ ਰਹੀ ਆ। ਤੇ ਕਿਸ ਤਰ੍ਹਾਂ ਕੈਨੇਡਾ ਦੇ ਵਿੱਚ ਭਾਰਤ ਦੀ ਸਰਕਾਰ ਸਿੱਖਾਂ ਨੂੰ ਮਾਰਨ ਤੇ ਤੁਲੀ ਹੋਈ ਆ, ਅਮਰੀਕਾ ਦੇ ਵਿੱਚ ਤੁਹਾਡੇ ਸਾਹਮਣੇ ਆ। ਸੋ ਇਹ ਆਪਾਂ ਇੱਥੇ ਦੇ ਆਫੀਸ਼ੀਅਲਸ ਨੂੰ ਦਸੀਏ ਤਾਂ ਕਿ ਜਿਹੜਾ ਆ ਆਪਾਂ ਭਾਰਤ ਦਾ ਚਿਹਰਾ ਨੰਗਾ ਹੋਵੇ। ਬੇਸਿਕਲੀ ਇਹ ਆ ਵੀ ਭਾਰਤ ਦਾ ਚਿਹਰਾ ਜਿਹੜਾ ਉਹ ਇਸ ਪੂਰੇ ਮਾਮਲੇ ਕਰਤੂਤਾਂ ਕੀਤੀਆਂ, ਕੀ ਕੁਛ ਕੀਤਾ, ਤੇ ਜੀ ਜੋ ਕੁਛ ਅਜੇ ਵੀ ਜਿਹੜਾ ਉਹ ਕਰ ਰਹੇ ਆ ਆਪਣੇ ਗਵਾਂਢੀ ਮੁਲਕ 'ਚ ਕੁਛ ਹੋ ਰਿਹਾ, ਆਪਣੇ ਇੱਥੇ ਵੀ ਜਿਹੜਾ ਉਹ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਜਿਹੜੀ ਉਹ ਚਰਚਾ ਚੱਲ ਰਹੀ ਆ। ਸੋ ਇਹ ਜਿਹੜੇ ਬਿੱਲ ਨੂੰ ਪਾਸ ਕਰਾਉਣਾ ਟਰਾਂਸਨੈਸ਼ਨਲ ਰਿਪਰੈਸ਼ਨ ਵਾਲਾ, ਸਿੱਖ ਜੈਨੋਸਾਈਡ ਵਾਲਾ, ਇਹ ਹੁਣ ਹਰ ਇੱਕ ਸਿੱਖ ਦਾ ਫਰਜ਼ ਆ, ਸਾਰੇ ਜਾਣੇ ਮਿਲ ਕੇ ਹਮਲਾ ਜਿਹੜਾ ਉਹ ਆਪਾਂ ਇਸ ਦੇ ਵਿੱਚ ਮਾਰੀਏ। ਸਮਾਂ ਹਰਜੋਤ ਸਿੰਘ ਜੀ ਸਮਾਪਤ ਹੈ। ਮਿਲਾਂਗੇ ਆਪਾਂ ਹੁਣ ਆਪਣੇ ਸਾਰੇ ਸਰੋਤਿਆਂ ਦਰਸ਼ਕਾਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।